वालेकुम। वालेकुम सलाम। की हाल चाल है जी? बस अल्लाह दा करम है, दुआवां ने। अपना नाम दसो बजुर्गो, की नाम तुहाडा? अब्दुल गफूर अब्दुल गफूर। ते तुहाडे अब्बा जी का की नाम है? रहमत अली चौधरी रहमत अली। केड़ी बरादरी नाल तल्लक है तुहाडा? गुज्जर गुज्जर बरादरी। जी। ते गोद की है तुहाडी? कोल साडा हैगा पट्टी। पट्टी कि भाटी? पट्टी। पट्टी। हिंदुस्तान के किहड़े पिंड चों उठ के आए हैं? गदियानी। गदियानी चों। आले आले दुआले किहड़े किहड़े पिंड सीगे? आले दुआले सूंड, बलाकीपुर, बलाकीपुर, ढेरा, छोटियां बड़ियां, बड़ाम, नौखरा, पटारियां। अच्छा। बाकी हीमा, जडियाला। हीमा, जडियाला, बस यही पिंड लग गए, बाकी दूर हटने पिंड है। अच्छा। हाँ। ਜਿਹੜਾ ਕਟਾਰੀਆਂ ਪਿੰਡ ਆਏ ਤੁਹਾਡੇ ਤੋਂ ਕਿੰਨਾ ਕੁ ਦੂਰ ਸੀਗਾ? ये तो साथ हैगा 2.5 ਮੀਲ 3 ਮੀਲ 2.5 ਮੀਲ ਦਾ। ਅੱਛਾ, ਕਦੇ ਗਏ ਆਏ ਵੀ ਸੀਗੇ? मैं ਜਾਂਦਾ ਰਿਹਾ। ਅੱਛਾ। ਜਾਂਦਾ ਰਿਹਾ ਕਟਾਰੀ, ਮੇਰੇ ਨਾਨਕੇ ਦੇ ਉੱਤੇ। ਕਟਾਰੀਆਂ 'ਚ? ਹਾਂਜੀ। ਅੱਛਾ, ਕਿੱਦਾਂ ਦਾ ਪਿੰਡ ਸੀ? ਪਹਿਲਾਂ ਉਹ ਕੱਚਾ ਮਕਾਨ ਸੀ, ਸਾਦੇ ਮਕਾਨ ਹੁੰਦੇ ਸੀ। ਅੱਛਾ। ਇੱਕ ਤਖੀਆ ਥਾ, ਉੱਥੇ ਦਰਬਾਰ ਦਾ ਬਣਿਆ ਪੱਕਾ। ਹਾਂ। ਮੇਲਾ ਬੜਾ ਭਾਰਾ ਲੱਗਦਾ ਹੁੰਦਾ ਸੀ। ਬਾਕੀ ਉਹ ਪਿੰਡ ਤਾਂ ਸਾਰਾ ਕੱਚਾ ਹੀ ਥਾ। ਉਦੋਂ ਤਾਂ ਕੱਚੇ ਹੀ ਹੁੰਦੇ ਸੀ ਪਿੰਡ। ਕੱਚੇ ਮਕਾਨ ਸੀ ਸਾਰੇ। ਹਾਂ। ਤੇ ਡੇਰੇ ਬੜੀ ਦੂਰ ਦੂਰ ਤੇ ਹੁੰਦੇ ਸੀ, ਹਵੇਲੀਆਂ ਬਣਾਈਆਂ ਲੋਕਾਂ ਨੇ। ਅੱਛਾ। ਹਾਂ। ਡੇਰੇ ਪਿੰਡਾਂ ਵਿੱਚ ਹੀ ਮੱਝਾਂ ਡੰਗਰ ਰੱਖੇ ਹੁੰਦੇ ਸੀ ਜਾਂ ਕਿ ਪਿੰਡਾਂ ਵਿੱਚ ਖੇਤਾਂ ਵਿੱਚ ਰੱਖੇ ਖੇਤਾਂ ਸੀ? ਵਿੱਚ ਡੇਰੇ ਸੀ ਬਣਾਏ ਬਾਹਰ। ਖੂਹ ਬਣਾਏ ਸੀਗੇ? ਖੂਹ ਬਣਾਇਆ, ਖੂਹਾਂ ਦੇ ਡੇਰੇ ਉੱਥੇ ਮਾਲ ਪਸ਼ੂ। ਅੱਛਾ। ਤੇ ਆਪਣੀ ਤਹਿਸੀਲ ਕਿਹੜੀ ਸੀ? ਤਹਿਸੀਲ ਨਵਾਂ ਸ਼ਹਿਰ, ਨਵਾਂ ਸ਼ਹਿਰ, ਜ਼ਿਲ੍ਹਾ ਜਲੰਧਰ। ਜ਼ਿਲ੍ਹਾ ਜਲੰਧਰ। ਤੇ ਥਾਣਾ ਕਿਹੜਾ ਲੱਗਦਾ ਸੀ? ਥਾਣਾ ਫਰਾਲਾ। ਪਰਾਲਾ? ਫਰਾਲਾ। ਅੱਛਾ ਅੱਛਾ। ਕਿੰਨੀ ਉਮਰ ਸੀ ਜਦੋਂ ਆਏ? ਮੈਂ 9-10 ਸਾਲ ਦਾ ਸੀ। ਸਕੂਲੇ ਵੀ ਜਾਂਦੇ ਰਹੇ? ਸਕੂਲੇ ਮੈਂ ਤੀਸਰੀ ਚ ਪੜ੍ਹਦਾ, ਦੂਸਰੀ ਤੀਸਰੀ ਵਿੱਚ। ਤੇ ਜਿਹੜੇ ਤੁਹਾਡੇ ਮਾਸਟਰ ਸੀਗੇ ਉਹ ਮੁਸਲਮਾਨ ਸੀਗੇ ਕਿ ਹਿੰਦੂ ਸਿੱਖ ਸੀਗੇ? ਉਹ ਖੱਤਰੀ ਸੀਗਾ ਇੱਕ। ਅੱਛਾ। ਪਿੰਡ ਤਾਂ ਮੁਸਲਮਾਨ ਹੀ ਪੜ੍ਹਾਉਂਦੇ ਸਾਡੇ ਪਿੰਡ ਵਿੱਚ। ਅੱਛਾ। ਫਿਰ ਨਾਲ ਸਮੂਹ ਚੱਕ ਸੀ, ਉੱਥੇ ਪੜ੍ਹਨ ਜਾਂਦੇ ਸੀ। ਅੱਛਾ। ਉੱਥੇ ਖੱਤਰੀ ਵੀ ਸੀ ਤਾਂ ਮੁਸਲਮਾਨ ਵੀ ਸੀ। ਠੀਕ ਆ। 2 ਮਾਸਟਰ ਹੁੰਦੇ ਸੀ, ਉਹ ਪੜ੍ਹਾਉਂਦੇ ਸੀ। ਅੱਛਾ। ਤੇ ਉਹ ਕੋਈ ਫਰਕ ਤਾਂ ਨਹੀਂ ਪਾਉਂਦੇ ਸੀ ਵੀ ਆਹ ਮੁਸਲਮਾਨਾਂ ਦੇ ਨਿਆਣੇ ਜਾਂ ਸਿੱਖਾਂ ਦੇ ਜਾਂ ਕੋਈ ਹਿੰਦੂਆਂ ਫਰਕ ਦੇ? ਨਹੀਂ, ਕੋਈ ਫਰਕ ਸਾਰੇ ਬਰਾਬਰ ਸਮਝਦੇ ਕੋਈ ਸੀਗੇ? ਬਰਾਬਰ ਸਮਝਦੇ। ਠੀਕ ਆ। ਉਦੋਂ ਕੋਈ ਰੌਲਾ ਨਹੀਂ ਸੀ ਹੁੰਦਾ। ਪਿਆਰ ਮੁਹੱਬਤ ਆਪਸ ਵਿੱਚ ਕਿੱਦਾਂ ਸੀ? प्यार मोहब्बत बड़ा था, बड़ा प्यार सलूक था एक दूसरे का। ਹਾਂ। ਹੁਣ ਤਾਂ ਖਾਤਾ ਹੀ ਕੋਈ ਨਹੀਂ। ਹੁਣ ਤਾਂ ਖਾਤਾ ਹੀ ਕੋਈ ਨਹੀਂ। ਉੱਥੇ ਉਨਸ ਬੜੀ ਸੀ, ਇੱਕ ਦੂਜੇ ਨਾਲ ਪਿਆਰ ਮੁਹੱਬਤ ਨਾਲ। ਜੇ ਕਿਤੇ ਉਹ ਗਰਦ ਸ਼ੁਰੂ ਨਾਲ ਭਰਾ ਰਲ ਕੇ ਜਿਹੜੀ ਉਹਦੀ ਇਮਦਾਦ ਕਰਦੇ ਸੀ। ਹਾਂ ਹਾਂ। ਬੜਾ ਤੇ ਮੁਹੱਬਤ ਹੁੰਦਾ ਸੀ। ਰਲ ਕੇ ਵਾਢੀਆਂ ਕਰਨੀਆਂ। ਵਾਢੀਆਂ ਕਰਨੀਆਂ, ਫਲੇ ਇਕੱਠੇ ਗਾਲਣੇ, ਭਰੀਆਂ ਇਕੱਠੀਆਂ ਕਰਨੀਆਂ। ਹਾਂ। ਤੇ ਜੇ ਕਿਸੇ ਦੀ ਕਣਕ ਰਹਿ ਜਾਣੀ ਤਾਂ ਫਲੇ ਉੱਥੇ ਰਹਿ ਜਾਣੇ, ਇਕੱਠੇ ਕਰਕੇ ਸਾਰੇ ਕਣਕ ਗਾ ਦੇਣੀ ਉਹਨਾਂ ਦੀ। ਅੱਛਾ। ਇੱਦਾਂ ਦੇ ਲੋਕ ਹਮਦਰਦੀ ਸੀ। ਠੀਕ। ਤੇ ਆਪਣਾ ਸ਼ਾਦੀਆਂ ਵਿਆਹਾਂ ਤੇ ਵੀ ਆਣ ਜਾਣ ਹੈਗਾ ਸੀਗਾ ਇੱਕ ਦੂਜੇ ਨਾਲ? ਜਾਂ ਸ਼ਾਦੀਆਂ ਤੇ ਜਾਂਦੇ ਸੀ ਸਾਰੇ ਭੈਣ ਭਰਾ। ਅੱਛਾ। ਸ਼ਾਦੀਆਂ ਤੇ ਜਾਂਦੇ ਸੀ। ਠੀਕ। ਸ਼ਾਦੀਆਂ ਹੁੰਦੀਆਂ ਸੀ। ਉਹਨਾਂ ਦੇ ਰਸਮੋ ਰਿਵਾਜ ਤਾਂ ਆਪਣੇ ਨਾਲ ਮਿਲਦੇ ਜੁਲਦੇ ਸਾਰੇ? ਜਿੱਦਾਂ ਦੇ ਸਾਡੇ ਸੀ ਉਹਨਾਂ ਦੇ ਆਪਣੇ, ਤਾਂ ਸਾਡਾ ਮੁਸਲਮਾਨਾਂ ਦਾ ਹੋਰ ਤਾਂ ਉਹਨਾਂ ਦਾ ਆਪਣਾ। ਥੋੜਾ ਬਹੁਤਾ ਜਾਣੀ ਹਾਂ, ਨਿਕਾਹ ਦੀ ਰਸਮ ਦੇ ਫਰਕ ਹੋਣਾ ਸੀ। ਫਰਕ ਕਿੱਦਾਂ? ਬਾਕੀ ਮਾਈਆਂ ਸ਼ਾਈਆਂ ਜੋ ਵੀ। ਸਾਡਾ ਪਿੰਡ ਜਿਹੜਾ ਮੁਸਲਮਾਨਾਂ ਦਾ ਸੀ, ਹਾਂ। ਉੱਥੇ ਸਿੱਖ ਕੋਈ ਨਹੀਂ ਸੀ। ਅੱਛਾ। ਕਿਉਂ ਅਸੀਂ ਬੱਚੇ ਸੀ, ਸਾਨੂੰ ਐਡਾ ਸਿੱਖਾਂ ਦੇ ਬਰਬਾਦ ਦਾ ਪਤਾ ਨਹੀਂ। ਪਤਾ ਨਹੀਂ। ਠੀਕ ਆ। ਦੂਏ ਪਿੰਡ ਸਿੱਖ ਰਹਿੰਦੇ ਹੁੰਦੇ ਸੀ। ਤੇ ਬਜ਼ੁਰਗਾਂ ਤੋਂ ਕੋਈ ਗੱਲ ਸੁਣੀ ਸੁਣਾਈ? ਬਜ਼ੁਰਗਾਂ ਦੇ ਬਜ਼ੁਰਗ ਕਹਿੰਦੇ ਹੁਣ ਸਾਨੂੰ ਜਿੱਦਾਂ ਪਤਾ, ਹੂੰ ਉਹਨਾਂ ਦਾ ਸਾਨੂੰ ਹੀ ਪਤਾ ਜਿੰਨਾ ਕੁ ਬਜ਼ੁਰਗ ਦੱਸਦੇ ਸੀ। ਹੂੰ। ਬਾਕੀ ਜਿਹੜੇ ਸਿੱਖਾਂ ਨਾਲ ਮੇਲ ਮਾਪ ਉਹਨਾਂ ਦਾ ਸੀ, ਸਾਡਾ ਤਾਂ ਕੋਈ ਨਹੀਂ ਸੀ ਬੱਚੇ। ਨਹੀਂ, ਗੱਲ ਕਰਨਾ ਮਕਸਦ ਵੀ ਜਦੋਂ ਤੁਸੀਂ ਉੱਥੋਂ ਉੱਠ ਕੇ ਆਏ ਆ ਹਾਂਜੀ। 1947 ਵਿੱਚ, ਸੰਨ 47 ਸੰਨ 47 ਵਿੱਚ, ਤੇ ਉਹ ਕੋਈ ਰਾਸਤੇ ਵਿੱਚ ਜਾਂ ਉੱਥੇ ਜੋ ਵੀ ਹੰਗਾਮਾ ਰਾਈ ਹੋਈ, ਉਹ ਕੋਈ ਤੁਹਾਨੂੰ ਦਾਸਤਾਨ ਕੋਈ ਸਟੋਰੀ ਦਾ ਪਤਾ ਆ? ਮੈਨੂੰ ਸਾਰਾ ਪਤਾ ਹੈ। ਅੱਛਾ, ਕੋਈ ਦੱਸੋ। ਉਹ ਸਾਡੇ ਪਿੰਡਾਂ ਦੇ ਲਾਗੇ ਛਾਗੇ ਕੁੱਪਾਂ ਨੂੰ ਅੱਗ ਲੱਗਣ ਲੱਗ ਪਈ। ਕੁੱਪਾਂ ਨੂੰ ਤੂੜੀ ਕੁੱਪਾਂ ਦੀਆਂ? ਨੂੰ ਤੂੜੀ ਲੱਗ ਪਈ। ਲੋਕਾਂ ਨੂੰ ਪਤਾ ਲੱਗਾ ਵੀ ਹਮਲਾ ਹੋਣਾ ਅੱਜ ਇੱਥੇ। ਅੱਛਾ। ਉੱਥੋਂ ਫਿਰ ਸਾਰੇ ਲੋਕ ਇਕੱਠੇ ਹੋ ਗਏ। ਹੂੰ। ਇਕੱਠੇ ਹੋ ਕਹਿਣ ਲੱਗੇ ਵੀ ਹੁਣ ਇੱਕ ਜਗ੍ਹਾ ਗਰੁੱਪ ਬਣਾਓ, ਉੱਥੇ ਜਾ ਕੇ ਇਕੱਠੇ ਹੋ ਜਾਓ ਸਾਰੇ। ਆਪੇ ਇਕੱਲੇ ਇਕੱਲੇ ਨਾ ਇਕੱਲੇ ਮਾਰੋ। ਨਾ ਹੋ, ਸਾਰੇ ਪਿੰਡ ਇਕੱਠੇ ਹੋ ਜਾਓ। ਫਿਰ ਅਸੀਂ ਫਰਾਲੇ ਨਾ ਜੜਿਆਲਾ, ਹਾਂ। ਨੀਮਾ, ਦੋਏ ਰਾਣਿਆਂ ਦੇ ਪਿੰਡ ਸੀ। ਅੱਛਾ। ਉੱਥੇ ਫਿਰ ਸਾਰੇ 8-10 ਪਿੰਡ ਇਕੱਠੇ ਹੋ ਗਏ। ਠੀਕ ਆ। ਉੱਥੇ ਅਸੀਂ 10 ਦਿਨ ਕੋ ਰਹੇ। ਹੂੰ। ਫਿਰ ਕੈਂਪ ਸਾਡਾ ਚੱਲ ਪਿਆ, ਉਹ ਬਰਾਮ ਨੂੰ ਚਲੇ ਗਏ। ਬਰਾਮ ਨੂੰ? ਬਰਾਮ। ਅੱਛਾ। ਫਿਰ ਅਸੀਂ ਬਰਾਮ ਜਾ ਕੇ ਰਹੇ ਮਹੀਨਾ ਇੱਕ ਉੱਥੇ। ਹੂੰ ਹੂੰ ਉੱਥੋਂ ਫਿਰ ਤੁਰ ਪਏ, ਪੈਦਲ ਮਾਰਚ ਕਰਦੇ ਰਹੇ। ਹੂੰ। ਤੇ ਰਾਹ 'ਚ ਗੜਾ ਆ ਗਿਆ, ਗੜੇ ਸਾਡਾ ਕੈਂਪ ਲੱਗ ਗਿਆ, ਗੜਾ ਬਰਾਮ। ਅੱਛਾ। ਉੱਥੇ ਸਾਡਾ ਕੈਂਪ ਲੱਗ ਗਿਆ। ਉੱਥੋਂ ਫਿਰ ਸਾਡੇ ਅਸੀਂ 10 ਦਿਨ ਉੱਥੇ ਵੀ ਰਹੇ। ਉੱਥੋਂ ਸਾਨੂੰ ਫਿਰ ਗੱਡੀ ਮਿਲ ਗਈ। ਹੂੰ।
ਟ੍ਰੇਨ ਮਿਲ ਗਈ ਆ ਮਾਲ ਗੱਡੀ ਹੂੰ ਉਹਦੇ ਤੇ ਜਿਹੜੀ ਸੈਂਟਰ ਦੀਆਂ ਜਗ੍ਹਾ ਹੁੰਦੀਆਂ ਖਾਲੀ ਜਗ੍ਹਾ ਉਹਨਾਂ ਦੇ ਹੁੰਦੀ। ਡੰਡੇ ਬੰਨ੍ਹ ਕੇ ਤੇ ਉੱਤੇ ਬਹਿ ਕੇ ਅੱਛਾ। ਪਾਕਿਸਤਾਨ ਆ ਗਏ। ਫਿਰ ਤਾਂ ਮੌਤ ਦੀ ਸਵਾਰੀ ਕੀਤੀ ਆ ਉਹ ਬਹੁਤ ਵੀ। ਹੀ ਸਵਾਰੀ ਬੰਦੇ ਨੂੰ ਅਗਰ ਨੀਂਦ ਆ ਡੱਬੇ ਗਈ ਨਾਲ ਤਾਂ ਡੱਬਾ ਡਿੱਗ ਕੱਲਾ ਹੋ ਪਿਆ। ਜਾਏ ਡੱਬਾ ਕੱਲਾ ਹੋ ਜਾਵੇ ਤਾਂ ਬਸ ਖਤਮ ਤਾਂ ਵੀ ਹੋ ਗਏ। ਤਾਂ ਵੀ ਖਤਮ ਹੋ ਗਏ। ਨੀਂਦ ਦਾ ਝੋਕਾ ਆ ਗਿਆ ਤਾਂ ਡਿੱਗ ਪਏ ਤਾਂ ਵੀ ਗਏ। ਬਿਲਕੁਲ ਹੀ ਨਹੀਂ। ਗੱਲ। ਉਧਰ ਵੀ ਨਹੀਂ ਦੂਏ ਪਾਸੇ ਮੌਤ ਹੀ ਨਹੀਂ ਸੀ। ਉਧਰ ਵੀ ਮੌਤ ਉਧਰ ਸੀ। ਵੀ ਮੌਤ ਹੀ ਨਹੀਂ। ਦੁਨੀਆ ਨੱਠ ਗਈ, ਕੁਛ ਰਹਿ ਗਿਆ, ਕੁਛ ਚੜ ਗਏ, ਹਾਂ ਕੋਈ ਦੁਬਾਰਾ ਫੇਰ ਚੜ ਕੇ ਗਏ। ਅੱਛਾ ਬਸ ਏਦਾਂ ਹਾਲ ਫੇਰ ਇੱਥੇ ਲਾਹੌਰ ਆ ਗਏ। ਹਾਂ ਲਾਹੌਰੋਂ ਆ ਕੇ ਅਸੀਂ ਕਾਣੇ ਵਾਲੀ ਠਾਈ ਚਲੇ ਗਏ। ਸਾਨੂੰ ਬੰਦੇ ਸਾਡੇ ਜਗ੍ਹਾ ਕਾਣੇ ਵਾਲੀ ਠਾਈ ਉਹ ਕਾਣੇ ਵਾਲੀ ਠਾਈ ਅਮੀਪੁਰ ਰੋਡ ਤੇ। ਹਾਂ ਜੀ। ਉੱਥੋਂ ਫਿਰ ਕਹਿਣ ਲੱਗੇ ਵੀ ਚਲੋ ਹੁਣ ਤੁਸੀਂ ਕਹਾਂ ਚੰਗ ਦਾ ਜਿਹੜਾ ਆਇਆ ਨਹਿਰੋਂ ਪਾਰ ਚੰਗਵਾ 28 ਉਰਲੇ ਪਾਸੇ ਅੱਛਾ ਉੱਥੇ ਚਲੇ ਗਏ। ਉੱਥੇ ਫਿਰ ਜਾ ਕੇ ਬਸ ਅਸੀਂ 10 ਦਿਨ ਰਹੇ। ਸਾਡੇ ਵਾਲਦ ਸਾਹਿਬ ਇੱਥੇ ਆ ਗਏ। ਹੂੰ ਇਹਨਾਂ ਨੇ ਜਾ ਕੇ ਸਾਨੂੰ ਕਿਹਾ ਵੀ ਹੁਣ ਵਾਪਸ ਮੈਂ ਤੁਹਾਨੂੰ ਉੱਥੇ ਲੈ ਜਾਣਾ ਕੋਈ ਨਹੀਂ। ਹੂੰ ਫਿਰ ਸਾਨੂੰ ਇੱਥੇ ਕੋਈ ਨਹੀਂ। ਇੱਥੇ ਜ਼ਮੀਨ ਸਾਡੀ ਪੈ ਗਈ ਜਿੱਥੇ ਮੁਕੱਦਮਾ ਜਿਹੜੇ ਸੀ ਉਹ ਆਪਣੀ ਬਿਲਕੁਲ ਬਿਲਕੁਲ। ਤੇ ਜ਼ਮੀਨ ਜਿੰਨੀ ਆਪਣੀ ਦੇਸ਼ ਵਿੱਚ ਹੈਗੀ ਸੀ ਉਨੀ ਇੱਥੇ ਪਈ ਜਾਂ ਘੱਟ ਪਈ ਆ? ਉਹਨਾਂ ਨੂੰ ਉੱਥੇ ਨਾਲੋਂ ਘੱਟ ਪਈ ਇੱਥੇ। ਉੱਥੇ ਨਾਲੋਂ ਘੱਟ ਉੱਥੇ ਪਈ। ਜ਼ਿਆਦਾ ਸੀ, ਇੱਥੇ ਘੱਟ ਪਈ। ਇੱਥੇ ਘੱਟ ਪਈ ਉੱਥੇ ਆ। ਘੱਟ ਪਈ। ਠੀਕ। ਆਪਣੇ ਕਿੰਨੇ ਘਰ ਆ ਗਏ ਇੱਥੇ ਬੈਠੇ ਇਸ ਪਿੰਡ ਵਿੱਚ? ਇਹ ਸਾਡੇ ਹੈਗੇ ਹੁਣ ਤਾਂ 18-20 ਘਰ ਹੋ ਗਏ ਹੋਣੇ। 18-20 ਜਿਆਦਾ ਆਏ ਘਰ। 10 ਘਰ ਸੀ ਅੱਗੇ। ਜਦੋਂ ਆਏ ਉਦੋਂ ਇੱਕੋ ਹੀ ਹੱਥ 'ਚ ਬੈਠੇ ਸੀ ਜਾਂ ਆਪਣੇ ਵੱਖਰੇ ਨਹੀਂ ਵੱਖਰੇ ਨਹੀਂ ਹੱਥ 'ਚ ਸੀ? ਆਦਾ ਜਿੱਥੇ ਕਿਸੇ ਨੂੰ ਜਗ੍ਹਾ ਮਿਲ ਗਈ, ਹਾਂ ਜਿੱਥੇ ਜਗ੍ਹਾ ਜਿੱਥੇ ਮਿਲ ਕੋਈ ਗਈ। ਖਾਲੀ ਜਗ੍ਹਾ ਕੋਈ ਕਮਰਾ ਮਿਲ ਗਿਆ ਉੱਥੇ ਲੈ ਉਹ ਗਏ। ਕਹਿੰਦੇ ਸੀ ਨਾ ਵੀ ਸ਼ੁਰੂ ਜਦੋਂ ਆਏ ਆ ਤਾਂ ਉਹ ਆਪਣੇ ਗੁਆਂਢ ਕਰਕੇ ਲਾਗੇ ਰੌਣਕ ਮੇਲੇ ਲਈ ਇੱਕ ਜਗ੍ਹਾ ਹੀ ਬਹਿੰਦੇ ਸੀਗੇ। ਇੱਕ ਹੱਥ 'ਚ 7-8 ਘਰ ਬੈਠੇ ਸੀ। ਹਾਂ ਇੱਥੇ ਸੇ ਇੱਕ ਅੰਦਰ 4 ਘਰ ਸੀ ਇੱਕ ਅੰਦਰ ਦੇ ਵਿੱਚ। ਹਾਂ। ਤੁਹਾਨੂੰ ਕੋਈ 4 ਘਰ। ਅੱਛਾ। ਤੇ ਜਿੱਦਾਂ ਜਿੱਦਾਂ ਜਗ੍ਹਾ ਮਿਲਦੀ ਗਈ ਉੱਥੇ ਦਾ ਉੱਥੇ ਰਹਿੰਦੇ ਗਏ। ਜਦੋਂ ਇਸ ਪਿੰਡ ਵਿੱਚ ਆਏ ਆ ਤੁਸੀਂ ਹਾਂਜੀ। ਇਹ ਪਿੰਡ ਉਦੋਂ ਛੋਟਾ ਜਿਹਾ ਹੋਣਾ? ਛੋਟਾ ਇਹ ਤਾਂ ਅੱਧੇ ਮਰਬੇ ਦੇ ਸੀ। ਅੱਛਾ। ਪਿੰਡ ਅੱਧੇ ਮਰਬੇ ਦੇ ਸੀ। ਹੁਣ ਤਾਂ ਮਰਸ਼ਾ 3 ਮਰਬੇ ਹੋ ਗਏ। ਇੱਥੇ ਆ ਕੇ ਕੋਈ ਸਿੱਖਾਂ ਦੀ ਛੱਡੀ ਹੋਈ ਸ਼ੈ ਵੀ ਲੱਭੀ ਤੁਹਾਨੂੰ ਕਿ ਨਹੀਂ? ਸਾਨੂੰ ਕੋਈ ਨਹੀਂ। ਸਾਰਾ ਕੁਝ ਸਾਈਆਂ ਨੇ ਸਫਾਇਆ ਕਰਤਾ ਸੀ? ਸਾਡੇ ਕੋਲ ਸਬਸਾਈ ਥੇ ਜਾਂ ਮੁਸਲਮਾਨ ਬੈਠੇ ਸੀ। ਇੱਕੋ ਹੀ ਘਰ ਸੀ ਮੁਸਲਮਾਨਾਂ ਦਾ? ਮੁਸਲਮਾਨਾਂ ਦਾ ਡੱਗ ਕਮੀ ਵੀ ਬੈਠੇ ਸੀ। ਕਮੀ ਬੈਠੇ ਸੀ। ਕਮੀ ਹਾਂ ਬੈਠੇ ਸੀ। ਬਾਕੀ ਇੱਥੇ ਰਾਈ ਬੈਠੇ ਸੀ। ਰਾਈਆਂ ਦੇ ਇਹਨਾਂ ਇੱਕ ਨੂੰ ਦੋ ਕੋਈ ਘਰ ਸੀਗੇ। ਹਾਂ। ਇਹਨਾਂ ਨੇ 2-3 ਘਰ ਸੀ। ਹਾਂ ਉਹਨਾਂ ਨੇ ਲੁੱਟਿਆ ਹੋਊਗਾ। ਸਾਨੂੰ ਕੁਛ ਨਹੀਂ ਲੱਭਾ। ਅੱਛਾ। ਸਾਨੂੰ ਕੋਈ ਸ਼ੈ ਨਹੀਂ ਮਿਲੀ। ਹੁਣ ਤਾਂ ਬੈਠਣ ਨੂੰ ਜਗ੍ਹਾ ਹੀ ਲੱਭੀ ਆ। ਅਸੀਂ ਤਾਂ ਆ ਕੇ ਫਲ ਕੇ ਇੱਥੇ ਪਿਆਜ਼ੀਆਂ ਨਾਲ ਰੋਟੀ ਵੀ ਖਾਧੀ। ਪਿਆਜੀ ਨਾਲ ਰੋਟੀ ਪਿਆਜ਼ੀਆਂ ਦੀ ਰੋਟੀਆਂ ਹੂੰ। ਖਾਣ ਨੂੰ ਕੋਈ ਸ਼ੈ ਨਹੀਂ ਸੀ ਮਿਲਦੀ। ਪੱਤੇ ਟਾਲੀਆਂ ਦੇ ਕਹਿੰਦੇ ਖਾਦੇ ਆ। ਖਾ ਖਾ ਕੇ ਟਾਈਮ ਗੁਜ਼ਾਰਾ ਕਰਦੇ। ਸਹੀ ਗੱਲ ਆ। ਹੁਣ ਮਾਸ਼ਾਅੱਲਾ ਅੱਲਾ ਨੇ ਕਰਮ ਕੀਤਾ ਹੈ। ਹੁਣ ਤਾਂ ਬਹੁਤ ਕਰਮ ਆ। ਬੜਾ ਅੱਲਾ ਦਾ ਕਰਮ ਹੈ। ਸਾਡਾ ਮੁਸਲਮਾਨ ਮੁਲਕ ਹੈ, ਆਪਣੇ ਮੁਲਕ ਦੇ ਵਿੱਚ ਬੈਠੇ ਹਾਂਜੀ। ਸਾਰੇ ਭੈਣ ਭਰਾ ਇੱਕ। ਲੇਕਿਨ ਇਹ ਵੀ ਬੜਾ ਔਖਾ ਕੰਮ ਆ ਜਿਹੜਾ ਆਪਣਾ ਸਾਰਾ ਘਰ-ਬਾਰ ਛੱਡ ਕੇ ਆਣਾ। ਕਹਿੰਦੇ ਦੁੱਧ ਪਾਏ ਇੱਦਾਂ ਹੀ ਰਹਿ ਗਏ, ਰਿੜਕ ਨਹੀਂ ਹੋਏ। ਡੰਗਰਾਂ ਦੇ ਰੱਸੇ ਵੱਢ ਕੇ ਆਏ ਆ, ਮੁਰਗੀਆਂ ਦੇ ਕੁੱਡਿਆਂ ਦੇ ਤਾਕੀਆਂ ਖੋਲ ਕੇ ਆਏ ਆ ਵੀ ਕਿਤੇ ਭੁੱਖੀਆਂ ਨਾ ਮਰ ਜਾਣ। ਅਸੀਂ ਜਿਸ ਵੇਲੇ ਆਏ ਜੀ ਰੱਸੇ ਤਾਂ ਖੋਲ ਤੇ ਪਸ਼ੂਆਂ ਨੇ। ਹਾਂ ਅਸੀਂ ਸਾਡੇ ਘਰੋਂ ਜਾ ਅਸੀਂ ਨਿਕਲੇ ਨਾ, ਕਹਿੰਦੇ ਸੀ ਵੀ ਤੀਏ ਨੇ ਕੱਲ੍ਹ ਨੂੰ ਜਾਂ ਪਾਸੋਂ ਅਸੀਂ ਵਾਪਸ ਮੁੜ ਕੇ ਆ ਜਾਣਾ। ਅੱਛਾ। ਸਾਡੀ ਬਾਤ ਯਾਨੀ ਇਹੀ ਸੋਚ ਸੀ ਵੀ ਅਸੀਂ ਇਹਦਾ ਪਿੱਛੇ ਮੁੜ ਜਾਣਾ। ਰੌਲਾ ਪਿਆ ਬਸ ਇੱਕ ਦੋ ਦਿਨ ਵਾਪਸ ਆ ਜਾਣਾ। ਹਾਂ। ਇੱਕ ਖੜਾ ਕੌਲਾ, ਹੂੰ। ਇੱਕ ਇੰਨਾ ਕੁ ਮਿੱਠਾ, ਕੋਈ ਇੰਨਾ ਕੁ ਆਟਾ ਹੂੰ ਤੇ ਇੱਕ ਕੌਲਾ। ਇਹ ਚੱਕ ਕੇ ਅਸੀਂ ਚਲੇ ਗਏ ਆ ਇੱਥੇ ਖੀਵੇਂ। ਹੂੰ ਮੁੜ ਕੇ ਪਿਛਾ ਨਹੀਂ ਆਏ, ਗਾਹਾਂ ਨੂੰ ਆਏ ਆ। ਹੋਰ ਸ਼ੈ ਕੋਈ ਨਹੀਂ ਚੱਕੀ। ਹੂੰ। ਆਹ ਚੀਜ਼ ਘਰੋਂ ਜਾ ਕੇ ਤੁਰੇ। ਹੂੰ। ਹੋਰ ਸਭ ਇੱਦਾਂ ਹੀ ਆ ਗਏ। ਗੱਲ ਹੈ ਵਾਲ ਦੀ। ਸਹੀ। ਹੋਰ ਕੋਈ ਸ਼ੈ ਨਹੀਂ। ਆਪਣੇ ਗਦਿਆਣੀ ਦੇ ਜਿਹੜੇ ਘਰ ਆ ਕੁਛ ਤਾਂ ਇਸ ਪਿੰਡ ਜਾ ਕੇ ਬਹਿ ਗਏ ਆ। ਹਾਂਜੀ। ਐਡਾ ਵੱਡਾ ਸਹਾਰਾ ਪਿੰਡ ਉੱਠ ਕੇ ਆਇਆ ਸੀ। ਬਾਕੀ ਕਿਹੜੀ ਜਗ੍ਹਾ ਬੈਠੇ ਆ? ਬਾਕੀ ਆ ਕਾਣੇ ਵਾਲੀ 28 ਬੈਠੇ ਬਾਬਾ ਘਰ। ਅੱਛਾ। ਇੱਕ 75 ਜੀ ਬੈਠਾ ਘਰ। 75 ਬੈਠਾ। ਤੇ ਇੱਥੇ ਕੈਰੋਂ ਜੀ ਬੈਠੇ ਇੱਕ ਦੋ ਘਰ। ਬੂਰੇ ਵਾਲੇ ਵੀ ਬੈਠੇ ਪੂਰੇ ਆ? ਵਾਲੇ ਬੈਠੇ ਆ। ਹਾਂ ਟੇਲਾਂ 'ਚ। ਹਾਂ ਟੇਲਾ ਦੇ ਹਾਂ। ਬੈਠੇ ਤਾਂ ਖਿਲਰ ਗਿਆ ਕੱਲੇ ਕੱਲੇ ਘਰ ਹੋ। ਹਾਂ। ਦੋ ਪਿੰਡਾਂ 'ਚ ਜ਼ਿਆਦਾ ਘਰ ਬੈਠੇ। ਇੱਕ ਆਪਣੇ 'ਚ? ਇੱਕ ਘਣੀਏ, ਹਾਂ। ਇੱਕ 28 ਅੱਛਾ। ਹੁਣ ਜਿਸ ਪਿੰਡ 'ਚ ਤੁਸੀਂ ਬੈਠੇ ਘਣੀਆਂ ਸਿੱਖਾਂ ਵਾਲਾ ਆ, ਸਿੱਖਾਂ ਵਾਲਾ। ਇਹ ਵੀ ਕਿਸੇ ਸਿੱਖ ਦੇ ਨਾਂ ਤੇ ਪਿੰਡ ਆ? ਹਾਂ ਸਿੱਖਾਂ ਦਾ ਹੀ ਪਿੰਡ ਸੀ। ਹੂੰ। ਇਹ ਸਿੱਖਾਂ ਦਾ ਪਿੰਡ ਹੈ। ਠੀਕ। ਇੱਥੇ ਤੇ ਗੁਰਦੁਆਰਾ ਹੈਗਾ ਤੁਹਾਡੇ ਪਿੰਡ ਚਲੇ? ਗੁਰਦੁਆਰਾ ਸਾਡਾ ਉਸੇ ਤਰ੍ਹਾਂ ਕਹਿਣਾ ਜੀ। ਅੱਛਾ। ਉਹ ਨਹੀਂ ਕਰਾਇਆ। ਉਹ ਨਹੀਂ ਕਰਾਇਆ ਹੈਗਾ। ਠੀਕ। ਹੋਰ ਕੋਈ ਗੱਲਬਾਤ ਐਸੀ ਜਿਹੜੀ ਕੋਈ ਮਤਲਬ ਤੁਹਾਡੇ ਉੱਥੇ ਜਿਹੜੇ ਬਰਾਬਰ ਦੇ ਤੁਹਾਡੀ ਉਮਰ ਦੇ ਤੁਹਾਡੇ ਯਾਰ ਬੇਲੀ ਸੰਗੀ ਸੀ ਉਹਨਾਂ ਦੇ ਕੋਈ ਨਾਂ ਯਾਦ ਹੋਵੇ? ਸਿੱਖਾਂ ਦੇ ਨਿਆਣੇ ਜਾਂ ਹਿੰਦੂਆਂ ਮੈਨੂੰ ਦੇ? ਕੋਈ ਯਾਦ ਨਹੀਂ। ਅੱਛਾ। ਮੈਨੂੰ ਕਿਸੇ ਸਿੱਖ ਨਾ ਸਾਡੇ ਪਿੰਡ ਹੈਗੀ ਨਹੀਂ ਤਾਂ ਸਕੂਲੇ ਤਾਂ ਪੜ੍ਹਦੇ ਸੀ ਨਾ? ਸਕੂਲੇ ਪੁੱਤ ਪੜ੍ਹਦੇ ਹੌਲੇ ਸੀ ਨਾ ਅੱਛਾ। ਕੋਈ ਜਾਰੀ ਦੋਸਤੀ ਤੇ ਮੁੰਡਿਆਂ ਨੇ ਕਾਹਦੀ ਹੁੰਦੀ ਹੈ ਜੀ। ਅੱਛਾ। ਤੇ ਜੇ ਤਾਂ ਕੁਛ ਸਿੱਖਾਂ ਦਾ ਪਿੰਡ ਹੁੰਦਾ ਫਿਰ ਤਾਂ ਯਾਰ ਦੋਸਤ ਹੋਣੇ। ਆਪੇ ਯਾਰ ਦੋਸਤ ਫਿਰ ਤਾਂ ਹੋਣੇ ਕਿ ਸਿੱਖ ਸਾਡੇ ਕੋਈ ਨਹੀਂ ਜੀ। ਸੁਣਦੇ ਹੋਵੋਗੇ ਕੋਈ ਆਲੇ ਦੁਆਲੇ ਕੋਈ ਚੰਗਾ ਬੰਦਾ ਜਿਹੜਾ ਮਤਲਬ ਕਹਿੰਦਾ ਕਹਾਂ ਦਾ ਜਿਹਦੀ ਗੱਲਬਾਤ ਮਸ਼ਹੂਰ ਹੋਵੇ ਵੀ ਉਹ ਬੰਦਾ ਹਾਂ ਇਨਸਾਫ ਪਸੰਦ ਆ, ਉਹਦਾ ਸਾਡੇ- ਯਾਦ ਹੋਵੇ? ਸਾਡਾ ਇੱਕ ਹੁੰਦਾ ਜੈਲਦਾਰ। ਜੈਲਦਾਰ। ਨੀਵੇਂ ਵਾਲੇ ਜੈਲਦਾਰ ਸਾਡੇ ਸੀ। ਹਾਂ। ਉਹ ਸਾਡੇ ਕੋਲ ਜਿਹੜੀ ਗੱਲ ਬਾਬਤ ਆਉਣ ਜਾਣ ਉਹਨਾਂ ਦਾ ਸਲਾ। ਅੱਛਾ। ਮੁਸਲਮਾਨ ਸੀਗਾ? ਮੁਸਲਮਾਨ ਰਾਣੇ ਸੀ। ਰਾਣੇ ਸੀਗੇ? ਹਾਂ ਰਾਣੇ ਅੱਛਾ। ਸੀ ਸਾਡੇ ਜੈਲਦਾਰ ਲੋਕ।
ਹੁਣ ਵੀ ਸਾਨੂੰ ਆਉਂਦੇ ਜਾਂਦੇ ਮਿਲਦੇ ਗੱਲੇ ਆ। ਅੱਛਾ, ਬਸ ਗੱਲ ਹੁਣ ਇੰਨੀ ਗੱਲ ਹੈ, ਹੋਰ ਕਦਾ ਹੁਣ ਚੰਗਾ ਬੰਦਾ ਸੀ ਉਹ? ਬਹੁਤ ਅੱਛਾ ਬੰਦਾ ਸੀ, ਅੱਛਾ, ਬਹੁਤ ਅੱਛਾ। ਕੋਈ ਰੌਲਾ ਨਾ ਪਾਵੇ, ਹੁਣ ਪਹੁੰਚ ਜਾਣਾ ਉਹਨੇ ਫਿਰ ਸੁਲ੍ਹਾ ਸਫਾਈ ਕਰਾਉਣ। ਸੁਲ੍ਹਾ ਸਫਾਈ ਕਰਾਉਣੀ। ਹੁਣ ਤਾਂ ਸ਼ੈਤਾਨ ਬਹੁਤ ਬੰਦੇ ਪਿੰਡਾਂ ਵਿੱਚ ਕਹਿੰਦੇ ਸੁਲ੍ਹਾ ਹੋਵੇ ਹੀ ਨਾ ਜੇ ਕਿਸੇ ਦੀ ਲੜਾਈ ਹੋ ਨਾ ਜੀ, ਜਾਂਦੀ ਜੇ ਹੈ। ਤਾਂ ਹੁੰਦਾ ਜੀ ਪਿਛਾਨੀਆਂ ਉਹਦੇ ਗਾਹਾਂ ਨੂੰ ਲਈ ਜਾਂਦੇ ਆ, ਹਾਂ, ਪਿਛਾਨਾ ਉਹ ਗਾਹਾਂ ਹੀ ਤੋੜਦੇ ਆ। ਹੂੰ, ਹੁਣ ਤਾਂ ਜਿਹੜਾ ਸ਼ੈਤਾਨੀ ਟੋਲਾ ਬਹੁਤਾ ਹੋ ਗਿਆ। ਸੱਚੀ ਬਾਤ। ਅੱਗੇ- ਮੁਹੱਬਤਾਂ ਉਦੋਂ ਕਹਿੰਦੇ ਬਹੁਤ ਸੀ ਜਦੋਂ ਇੱਕ ਉਦੋਂ ਜਗ੍ਹਾ ਰਹਿੰਦੇ ਸੀ ਨਾ। ਅੱਗੇ ਕੋਈ ਰੌਲਾ ਕੋਈ ਝਗੜਾ ਹੋ ਜਾਏ ਪਿੰਡਾਂ ਵਿੱਚ ਨਿਬੇੜ ਦਿੰਦੇ ਸੀ ਬਹਿ ਕੇ, ਹਾਂ, ਬਾਹਰ ਨਹੀਂ ਸੀ ਜਾਣ ਦਿੰਦੇ। ਬਾਹਰ ਨਹੀਂ ਸੀ ਜਾਣ ਤੇ ਦਿੰਦੇ। ਪਿੰਡ 'ਚ ਜਿਹੜੀ ਗੱਲ ਕਰਨੀ, ਦੋ ਚਾਰ ਬੰਦੇ ਉਹਨੇ ਜੋ ਗੱਲ ਕਹੀ ਸਾਰੇ ਪਿੰਡ 'ਚ ਆ ਗਏ ਨੇ। ਹੁਣ ਤਾਂ ਹਰ ਹੁਣ ਘਰ ਤਾਂ ਚ ਘਰ ਘਰ ਚੌਧਰੀ ਆ, ਇੱਥੇ ਕੋਈ ਨਹੀਂ ਮੰਨਦਾ ਕਿਸੇ ਨੂੰ। ਹੂੰ, ਜਿਹੜਾ ਮੁੰਡਾ ਉਹ ਕਹਿੰਦਾ ਚੌਧਰੀ, ਤੇ ਕਹਿੰਦਾ ਮੈਂ ਚੌਧਰੀ ਹਾਂ, ਕੋਈ ਮੰਨਦਾ ਨਹੀਂ। ਬਸ ਹੋਰ ਠੀਕ ਆ। ਤੇ ਆਪਣਾ ਤੁਸੀਂ ਕਿੰਨੇ ਭਾਈ ਸੀ ਜਦੋਂ ਉੱਥੋਂ ਆਏ? ਮੈਂ ਦੋ ਸੀ। ਦੋ ਸੀਗੇ? ਅੱਛਾ, ਅਮੀਰ ਪਿਛੜੇ ਸਾਰੇ। ਉਹ ਛੋਟਾ ਸੀਗਾ? ਹਾਂ, ਛੋਟਾ। ਅੱਛਾ, ਮੈਂ ਤਾਂ ਹੋਇਆ ਦੁਬਾਰਾ ਕਦੇ ਜਾਣ ਤਾਂ ਨਹੀਂ ਹੋਇਆ ਤੁਹਾਡਾ ਉੱਥੇ ਇੰਡੀਆ 'ਚ? ਨਹੀਂ ਜਾਣਾ ਕਿ ਪਹਿਲਾਂ ਨਾ ਹੀ ਜਾਣਾ। ਅੱਛਾ, ਵਾਹ, ਜੋ ਕੁਝ ਦੇਖ ਕੇ ਆਏ ਉੱਥੇ ਸੱਚੀ ਗੱਲ ਆ। ਦੇਖਿਆ ਜੋ ਕੁਝ ਜ਼ੁਲਮ ਹੋਇਆ, ਜ਼ੁਲਮ ਹੋਇਆ ਜਿਹੜਾ ਨਾ। ਬਹੁਤ ਜ਼ੁਲਮ ਹੋਇਆ। ਹਾਂ। ਪਿੰਡਾਂ ਦੇ ਪਿੰਡ ਤਬਾਹ ਕਰਤੇ, ਹਾਂ। ਇੱਜ਼ਤਾਂ ਲੁੱਟ ਹੋ ਗਈਆਂ, ਇੱਜ਼ਤਾਂ ਲੁੱਟ। ਇੱਜ਼ਤ ਮਹੂਦ ਨਹੀਂ ਰਹੀ। ਤੁਹਾਡੇ ਪਿੰਡ ਦਾ ਖੂਨ ਖਰਾਬਾ ਤਾਂ ਨਹੀਂ ਹੋਇਆ ਸੀ? ਨਹੀਂ, ਕੋਈ ਖੂਨ ਸਾਡੇ ਪਿੰਡ ਕੋਈ ਖੂਨ ਨਹੀਂ। ਆਲੇ ਦੁਆਲੇ? ਆਲੇ ਦੁਆਲੇ ਵੀ ਸਾਡੇ ਕੋਈ ਨਹੀਂ ਹੋਇਆ। ਅੱਛਾ। ਦੂਰ ਦੂਰ ਹਟਮਾ ਹੋਇਆ, ਹਾਂ, ਸਾਡੇ ਲਾਗੇ ਲਾਗੇ ਕੋਈ ਨਹੀਂ ਹੋਇਆ। ਅੱਛਾ, ਕੋਈ ਨਹੀਂ, ਨਾ ਸਾਨੂੰ ਕਾਫਲੇ ਵਿੱਚ ਕੋਈ ਤਕਲੀਫ ਪਹੁੰਚੀ ਆ, ਹੂੰ, ਸਾਨੂੰ ਕੋਈ ਨਹੀਂ। ਬਾਈ ਤਾਂ ਪਿੰਡਾਂ ਦੇ ਪਿੰਡ ਤਬਾਹ ਕਰਤੇ। ਹਾਂ, ਹਾਂ, ਕੁੜਿਆ ਵਾਲਾ ਪਿੰਡ ਸੀ, ਫਿਰ ਸ਼ਾਹ ਮੁਹੰਮਦ ਨੰਬਰਦਾਰ ਦਾ ਨਸੀ ਆ, ਹਾਂ, ਉਹ ਇੱਕ ਵੱਜਿਆ ਸੀ ਉਹਨਾਂ ਸਾਰਾ ਪਿੰਡ ਹੀ ਮਾਰ ਦਿੱਤਾ। ਓਹੋ, ਅੱਛਾ, ਇੱਕ ਵੱਜਿਆ ਸੀ, ਸਾਰਾ ਪਿੰਡ ਮਾਰ ਦਿੱਤਾ। ਤੇ ਕਈਆਂ ਕੋਲੋਂ ਅਸੀਂ ਫਗਵਾੜੇ ਤੁਰੇ ਆਉਂਦੇ, ਸਾਡਾ ਕਾਫਲਾ ਫਗਵਾੜੇ ਵਿੱਚ ਹੀ ਤੁਰਿਆ ਆਉਂਦੇ ਆ। ਅੱਛਾ, ਸਾਈਡਾਂ ਤੇ ਦੁਨੀਆ ਇੱਦਾਂ ਖੜੀ ਬਾਜ਼ਾਰਾਂ ਦੇ ਵਿੱਚ ਹੂੰ, ਝੁਕੀ ਗਈ, ਵਿਚਾਲੇ ਸਾਡਾ ਕਾਫਲਾ ਬਿਸਰੇ ਸਿਰ ਚੁੱਕੇ ਤੁਰੇ ਆਉਂਦੇ ਸੀ। ਹਾਂ, ਸਾਡੇ ਵਾਲੇ ਸਾਹਿਬ ਦੇ ਉੱਥੇ ਨਾਨਕੇ ਸੀ ਫਗਵਾੜੇ, ਫਗਵਾੜੇ? ਪੜ੍ਹਿਆ ਇਹ ਪੜ੍ਹਿਆ ਵੀ ਉੱਥੇ ਹੀ ਆ। ਅੱਛਾ, ਤੇ ਜਿਸ ਵੇਲੇ ਫਗਵਾੜੇ ਤੁਰੇ ਜਾਂਦੇ, ਉਹ ਕਈ ਮਿੱਤਰ ਦੋਸਤ ਮਿਲ ਪਾਉਂਦੇ ਨਾ, ਕਿਵੇਂ ਸਲਾਮ ਕਰਦੇ, ਹੱਥ ਮਿਲਾਉਣ ਲੱਗੇ। ਜੇ ਹੱਥ ਮਿਲਾਇਆ ਤਾਂ ਦੇਖਦੇ ਤਾਂ ਉਂਗਲਾਂ ਹੀ ਲਾਉਣੀਆਂ, ਪੰਜਾ ਨਹੀਂ ਮਿਲਾਇਆ। ਅੱਛਾ, ਉਹ ਦੁਸ਼ਮਣ ਸਾਰੇ ਸੱਜਣ ਵੀ ਦੁਸ਼ਮਣ ਬਣੇ ਸੀ। ਹੂੰ, ਤੇ ਸਾਡੇ ਤੁਰੇ ਜਾਂਦੇ, ਸਾਡੇ ਮੂਹਰੋਂ ਇੱਕ ਜਵਾਨ ਲੜਕੀ, ਹੂੰ, ਉਹ ਸਿੱਖਾਂ ਦੇ ਮੁੰਡੇ ਫੜ ਕੇ ਲੈ ਗਏ, ਖਿੱਚ ਕੇ ਤਾਂ ਪੌੜੀਆਂ ਚੜ੍ਹ ਲਈ। ਅੱਛਾ, ਤੇ ਫੌਜ ਸੀ ਫਿਰ ਦੀ ਚਾਸ਼ ਫੇਰ ਕੈਂਪੇ ਭੇਜੀ, ਹਾਂ, ਉਹ ਫੌਜੀ ਦੋ ਆ ਗਏ। ਅੱਛਾ, ਬੰਦਿਆਂ ਨੇ ਦੱਸਿਆ ਵੀ ਆਹ ਲੜਕੀ ਲੈ ਗਏ। ਉਹ ਉਸੇ ਵੇਲੇ ਚੜ੍ਹ ਗਏ ਪੁਲਿਸ ਵਾਲੇ, ਹਾਂ, 2 ਮਿੰਟਾਂ 'ਚ ਕੁੜੀ ਵਾਪਸ ਲੈ ਆਏ। ਹੂੰ, ਕੁੜੀ ਮੁਸਲਮਾਨਾਂ ਦੀ ਸੀ? ਮੁਸਲਮਾਨਾਂ ਦੀ, ਕੈਂਪ 'ਚੋਂ ਮੁਸਲਮਾਨੇ ਰਹੇ। ਕੈਂਪ 'ਚੋਂ, ਅੱਛਾ, ਕੈਂਪ 'ਚੋਂ। ਹੂੰ, ਤੇ ਮਿਲਟਰੀ ਆ ਜੋ ਵਾਪਸ ਲੈ ਆਏ। ਹੋਰ ਕੋਈ ਸ਼ੈ ਅਸੀਂ ਨਹੀਂ ਦੇਖੀ। ਠੀਕ ਆ। ਅਮਨ ਆ ਗਏ। ਅਮਨ ਨਾਲ ਦੇਖ ਲਓ ਕਿੱਡੀ ਬੇਬਸੀ ਆ ਵੀ ਸਾਹਮਣੇ ਮਤਲਬ ਬੰਦਾ ਲੈ ਜਾਂਦਾ, ਉਹਦੇ ਬੰਦਾ ਕੁਛ ਕਰ ਵੀ ਨਹੀਂ ਸਕਦਾ। ਸਾਹਮਣੇ ਚੁੱਕ ਕੇ ਲੈ ਗਏ ਲੋਕਾਂ, 5 ਵਜੇ ਜਵਾਨਾਂ ਕੁੜੀਆਂ ਨੂੰ ਚੁੱਕ ਕੇ ਲੈ ਗਏ, ਕੋਈ ਮਾਰਦੇ, ਕੋਈ ਚੱਕ ਕੇ ਲੈ ਗਏ, ਵੱਢਦੀਆਂ ਕੋਈ। ਹੂੰ, ਕਈਆਂ ਬੱਚੀਆਂ ਨੇ ਜੀਜੇ ਨੇ ਖੂਹਾਂ ਛਾਲਾ ਮਾਰਦੀਆਂ ਅੱਛਾ, ਤੇ ਆਪਣੀ ਬੇਇੱਜ਼ਤੀ ਕਰਾਉਣਾ, ਇੱਦਾਂ ਖੁਦ ਆਪਣੀ ਇੱਜ਼ਤ ਬਚਾ ਲਈ। ਇੱਦਾਂ ਬਹੁਤ ਕੰਮ ਨੇ। ਜਿਹੜੇ ਇੱਥੋਂ ਉੱਠ ਕੇ ਗਏ ਆ ਹਿੰਦੁਸਤਾਨ, ਮਤਲਬ ਇੱਥੋਂ ਪਾਕਿਸਤਾਨ ਦੇ ਵਿੱਚੋਂ, ਉਹਨਾਂ ਨਾਲ ਵੀ ਵਿਚਾਰਿਆਂ ਨਾਲ ਇਦਾਂ ਹੀ ਹੋਇਆ। ਉਹ ਵੀ ਦੇਖੀ ਦੀਆਂ ਵੀਡੀਓ, ਉਹਨਾਂ ਨਾਲ ਵੀ ਇਦਾਂ ਹੀ ਜ਼ੁਲਮ ਹੋਇਆ ਜਿੱਦਾਂ ਤੁਸੀਂ ਦੱਸਦੇ ਉਹਨਾਂ ਆ। ਨਾਲ ਹੋਇਆ ਜਾਂ ਸਾਡੇ ਨਾਲ ਹੋਇਆ। ਹਾਂ। ਜਿਹੜੇ ਉਹ ਬੈਠੇ ਰਹੇ ਉਹ ਵੀ ਠੀਕ, ਜਿਹੜੇ ਇੱਥੇ ਬੈਠੇ ਜਿਹੜੇ ਇੱਥੇ ਬੈਠੇ ਰਹੇ ਉਹਨਾਂ ਨੇ ਵੀ ਲੁੱਟਮਾਰ ਕੀਤੀ, ਜਿਹੜੇ ਉੱਧਰ ਬੈਠੇ ਰਹੇ ਉਹਨਾਂ ਨੇ ਵੀ ਲੁੱਟਮਾਰ ਕੀਤੀ ਆ। ਜ਼ੁਲਮ ਹੋਇਆ ਜਿਹੜੇ ਜਿਨ੍ਹਾਂ ਨੇ ਹਿਜਰਤ ਕੀਤੀ, ਜਿਹੜੇ ਇੱਧਰੋਂ ਉੱਠ ਕੇ ਉੱਧਰ ਗਏ ਆ ਜਾਂ ਉੱਧਰੋਂ ਉੱਠ ਕੇ ਇੱਧਰ ਆਏ। ਬਿਲਕੁਲ ਬਿਲਕੁਲ। ਠੀਕ ਹੈ। ਬਜ਼ੁਰਗੋ, ਜਦੋਂ ਫਿਰ ਇੱਥੇ ਆਏ ਤੁਸੀਂ, ਇੱਥੇ ਆ ਕੇ ਫਿਰ ਕੀ ਆਪਣਾ ਜ਼ਿਮੀਂਦਾਰੀ ਕੀਤਾ? ਜ਼ਿਮੀਂਦਾਰ ਛੋਟੇ ਬੱਚੇ ਸੇ ਪੜ੍ਹਨ ਲੱਗ ਪਏ। ਅੱਛਾ, ਪੜ੍ਹਦੇ ਮੈਂ ਤਾਂ 8ਵੀਂ 7ਵੀਂ ਹਟ ਗਿਆ ਸੀ। ਕਿਹੜੇ ਸਕੂਲੇ ਗਏ ਸੀਗੇ? ਅਸੀਂ ਇੱਥੇ ਪੜ੍ਹਦੇ ਜੋਧਾ ਨਗਰੀ। ਅੱਛਾ। ਤੇ ਸ਼ਹਿਰ ਵੀ ਪੜ੍ਹਦੇ ਰਹੇ ਹਾਂ। ਹਾਂ, ਹਾਈ ਸਕੂਲ ਦੇ ਵਿੱਚ ਠੀਕ। 7ਵੀਂ 8ਵੀਂ ਦੇ ਵਿੱਚ ਪੜ੍ਹੇ। ਅੱਛਾ। ਪਹਿਲਾਂ ਜੋਧਾ ਨਗਰੀ ਪੜ੍ਹਦੇ ਸੀ। ਵਿਆਹ ਫਿਰ ਛੇਤੀ ਕਰ ਦਿੱਤੇ ਸੀ ਕਿ ਜਿੱਦਾਂ ਗੁਜਰਾਂ ਦੇ ਹੁੰਦੇ ਵਾਹਵਾ ਲੇਟ ਕਰਕੇ? ਵਾਹਵਾ ਹੀ ਹੋ ਗਏ। ਵਾਹਵਾ ਲੇਟ ਕਰਕੇ ਕੀਤੇ? ਅੱਛਾ, ਉਹ ਹੁਣ ਤਾਂ ਕੋਈ ਰਿਵਾਜ ਹਟ ਗਿਆ। ਅੱਛਾ, ਹੁਣ ਤਾਂ ਪਾਕਿਸਤਾਨ ਘਟ ਗਿਆ ਰਿਵਾਜ। ਹਾਂ, ਪਰ ਦੇਸ਼ ਤਾਂ ਬਹੁਤ ਰਿਵਾਜ ਬੁੱਢੇ ਕਰਕੇ ਬੁੱਢੇ ਕਰਦੇ? ਕਰਕੇ ਕਰਦੇ। ਅੱਛਾ, ਪੱਕੇ ਕਰਦੇ ਸੀ ਹੈ? ਪੱਕੇ ਕਰਕੇ। ਹੁਣ ਤਾਂ ਟੈਗ ਹੀ ਇਦਾਂ ਦਾ ਆ ਗਿਆ, ਹੁਣ ਤਾਂ ਜਾਂ ਕਰਦੇ ਤੇ ਚਲੋ। ਹੁਣ ਉਮਰਾਂ ਵੀ ਥੋੜੀਆਂ ਨਾ, ਉਮਰਾਂ ਦੀ ਘਟੀ। ਹੁਣ ਇਹਨਾਂ ਉਮਰਾਂ ਦੇ ਵਿੱਚ ਹੀ ਸਾਰਾ ਕੁਝ ਕਰਨਾ ਆ। ਟਾਈਮ ਨਾਲ ਕਰਾਂਗੇ, ਕੋਈ ਤਾਂ ਬੰਦਾ ਆਪਣੇ ਪਾਇਆ ਤੱਕ ਕਮੀਜ਼ ਤੱਕ ਪਹੁੰਚਦਾ। ਬਿਲਕੁਲ। ਅੱਗੇ ਤਾਂ ਉਮਰਾਂ ਵੀ 100 ਸਾਲ ਹੋਏ ਨੇ, ਹੁਣ ਤੁਸੀਂ ਮਾਸ਼ਾਅੱਲਾ 85 90 ਦੇ ਏੜ ਆ, ਹੁਣ ਤੇ 50 60 ਤੋਂ ਕੋਈ ਨਹੀਂ ਉੱਪਰ ਟੱਪਦਾ। ਬਾਜੀ 80 ਦੀ ਹੋ ਗਈ ਜੀ ਮੇਰੀ। ਹਾਂ, ਫਸਲਾਂ, ਅੱਛਾ ਉੱਥੇ ਤੁਹਾਡੇ ਫਸਲਾਂ ਕਿਹੜੀਆਂ ਜ਼ਿਆਦਾ ਬੀਜਦੇ ਸੀਗੇ? ਉੱਥੇ ਸਾਡੇ ਕਮਾਦ, ਅੱਛਾ, ਮੱਕੀ, ਮੱਕੀ, ਕਣਕ,
ਬਸ ਅੱਛਾ। ਇਹੀ ਬੀਜਦੇ ਯਾਨੀ ਚਣੇ ਸੇਮ ਇਹ ਦਿਹਾੜੀਆਂ ਜਿਹੜੀਆਂ ਇੱਧਰ ਆ ਕੇ ਬੀਜੀਆਂ ਐਂਡ ਉਹੀ ਉਹੀ ਜਿਹੜੀਆਂ ਇੱਥੇ ਬੀਜਦੇ ਉਹੀ ਉੱਥੇ ਉਹੀ ਬੀਜਦੇ। ਉੱਥੇ ਬੀਜਦੇ ਹਾਂ ਆ। ਇਹੀ ਬੀਜਦੇ ਆ। ਇੱਥੇ ਪਾਣੀ ਦੇ ਕੱਚੀਆਂ ਕੁੱਚੀਆਂ ਬਾਰੀਆਂ ਹੁੰਦੀਆਂ ਸੀ ਜਦੋਂ ਆਏ ਸੀਗੇ। ਜਾਂ ਕੱਚੀਆਂ ਬਾਰੀਆਂ ਸੀ ਉਸ ਦਾ ਕੋਈ ਹਾਲ ਨਹੀਂ। ਜਿਹੜੇ ਤਕੜੇ ਬੰਦੇ ਉਹ ਪਾਣੀ ਡਾਈ ਜਾਂਦੇ ਸੀ। ਕਿਹੜੇ ਤਕੜੇ ਬੰਦੇ ਸੀ ਪਿੰਡ 'ਚ? ਉਹ ਤੂੰ ਛੱਡ ਨਹੀਂ ਉਹ ਜਿਹੜਾ ਜ਼ੋਰ ਪੈਂਦਾ ਸੀ। ਅੱਛਾ, ਨਹੀਂ ਕੋਈ ਹੁੰਦਾ ਹੀ ਹੋਊ ਨਾਮੀ ਗ੍ਰਾਮੀ ਹੈਗੇ ਬੰਦੇ। ਤੇ ਇੱਕ ਤੇਰੇ ਪਿੰਡ ਦੇ ਇੱਕ ਸੁਲੇਮਾਨ ਦੇ ਨੇ। ਅੱਛਾ ਅੱਛਾ। ਇਹ ਦੋ ਕਰ ਮੋਟੀ ਦੋੜੀ ਮੇਰੇ ਪਿੰਡ ਦੇ ਕਿਹੜੇ ਸੀਗੇ? ਆਪਣੀ ਸ਼ੇਰੇ ਹੁਣੀ ਸ਼ੇਰੇ ਹੋਣੀ, ਉਹ ਕਹਿੰਦੇ ਬਰਸ਼ੀ ਕੱਢ ਦਿੰਦੇ ਹੁੰਦੇ ਸੀਗੇ। ਬਸ ਇੱਥੇ ਜਿਹੜਾ ਤਾਂ ਜਦ ਕਹਿਣਾ ਸਾਡਾ ਪਾਣੀ ਮੁੱਕ, ਸਾਡਾ ਪਿਛਲਾ ਪਾਣੀ, ਸਾਡਾ ਅਗਲਾ ਪਾਣੀ ਉਹਦਾ ਮੁੱਕਦਾ ਨਹੀਂ, ਮਾੜੇ ਨੂੰ ਲੱਭਦਾ ਹੀ ਨਹੀਂ। ਸ਼ੇਰੇ ਦੇ ਹਲੇ ਵੀ ਉੱਥੇ ਇਹੀ ਕੰਮ ਆ। ਅੱਛਾ ਹਾਂ ਇਹੀ ਕੰਮ ਕਰਦਾ ਹਲੇ ਵੀ। ਇਹ ਇੱਥੇ ਕਰਦੇ ਆ। ਹਾਂ ਸੁਲੇਮਾਨ ਦਾ ਵੀ ਇਹੀ ਕੰਮ ਹੈ। ਬਸ ਜਿਹੜਾ ਕਹਿੰਦੇ ਜਿਸ ਕੀ ਲਾਠੀ ਉਸ ਕੀ ਭੈਂਸ, ਉਹ ਕੰਮ ਸੀਗਾ ਇੱਥੇ। ਹਾਂ ਪੱਕੀਆਂ ਬਾਰੀਆਂ ਹੋਈਆਂ ਫੇਰ ਪੱਕੀਆਂ ਬਾਰੀਆਂ ਹੁਣ ਤਾਂ ਤਖੜਾ ਮਾੜਾ ਸਾਰੇ ਬਰਾਬਰ ਹੋ ਗਏ ਨਾ ਆ। ਤਖੜੇ ਮਾੜੇ ਦਾ ਕੋਈ ਨਹੀਂ। ਠੀਕ ਆ ਹਾਂ। ਠੀਕ ਆ। ਤੇ ਹੁਣ ਅਗਰ ਤੁਹਾਨੂੰ ਕੋਈ ਮੌਕਾ ਮਿਲੇ ਜਾਣ ਦਾ, ਦਿਲ ਕਰਦਾ ਆਪਣੇ ਜਾਣ ਨੂੰ ਪਿੱਛੇ? ਇੰਡੀਆ? ਹਾਂ। ਹੁਣ ਤਾਂ ਬੁੱਢੇ ਹੋ ਗਏ ਆ ਜੀ। ਨਹੀਂ ਬੁੱਢੇ ਤਾਂ ਹੋ ਗਏ ਆ। ਦੇਖੋ ਜੀ ਜਾਈਏ ਤਾਂ ਜ਼ਰੂਰ ਦੇਖੀਏ। ਹਾਂ ਹੁਣ ਸਾਡਾ ਪਿੰਡ ਜਿਹੜਾ ਹਾਂ। ਉਹਦਾ ਹੁਲੀਆ ਬਦਲ ਗਿਆ। ਆ ਦੇਖਿਆ ਮਸਜਿਦ ਤੁਹਾਡੀ ਹਲੇ ਉਦਾਂ ਵੀ ਕਾਇਮ ਸਾਡੀ ਆ? ਹੈਗੀ ਇੱਕ ਹਾਂ। ਮੋਰੇ ਪਿਲਕਣਾ ਸੀਆਂ ਪਿੱਪਲ ਸੇ ਅੱਛਾ ਮੋਰੇ ਸਹਿਨ ਦੋ ਕਾਲਾ ਸਹਿਨ ਸੀ, ਉਹਦੇ ਵਿੱਚ ਬੈਠਣ ਵਾਸਤੇ ਜਗ੍ਹਾ ਬਰਾਤਾਂ ਵਾਸਤੇ ਬਣਾਈ। ਜੰਝ ਘਰ? ਜੰਝ ਘਰ। ਹੂੰ। ਤੇ ਕੋਈ ਫੌਜ ਵੀ ਹੋਵੇ, ਕੋਈ ਬਰਾਤ ਆ ਉੱਥੇ ਤੇ ਜਾਈਏ। ਸਾਂਝਾ ਕੰਮ ਜਿਹੜਾ ਵੀ ਹੋਣਾ ਸਾਂਝਾ ਉੱਥੇ ਕੰਮ ਕਰਨਾ। ਉੱਥੇ। ਹਾਂ। ਤੇ 5 ਖਾਨੇ ਕੋਠਾ ਬਣਾਇਆ ਸੀ, ਇੱਕ ਬੰਦਾ ਅੱਗ ਧਰਨ ਵਾਸਤੇ ਬੈਠਾ ਹੁੰਦਾ ਸੀ। ਅੱਛਾ ਤੇ ਉਹ ਤਾਂ ਕੰਮ ਬੜੀਆਂ ਸਹੂਲਤਾਂ ਸੀ ਉੱਥੇ। ਹੁਣ ਉਹ ਚੀਜ਼ ਤਾਂ ਰਹੀ ਨਹੀਂ। ਇੱਕ ਮਸਜਿਦ ਹੈ ਸਾਡੀ, ਹਾਂ ਜਿਹੜੇ ਘਰ ਸਾਡੇ ਆ ਉਹ ਖਤਮ ਹੋ ਗਏ। ਉਹ ਤਾਂ ਆ ਗਏ ਇੱਥੇ। ਘਰ ਵੀ ਸਾਡੇ ਏਦਾਂ ਕੱਚੇ ਕੁੱਚੇ ਹੁੰਦੇ। ਲੇਕਿਨ ਉਹ ਲੋਕ ਉਣਸ ਬੜੀ ਕਰਦੇ ਆ, ਉਹਨਾਂ ਨੂੰ ਪਤਾ ਲੱਗ ਜਵੇ ਸਾਡੇ ਪਿੰਡੋਂ ਉੱਠ ਕੇ ਬੰਦਾ ਗਿਆ, ਉਹ ਤੁਹਾਡੇ ਰਿਸ਼ਤੇਦਾਰ ਆ, ਬਰਾਦਰੀ ਆ, ਬੇਸ਼ੱਕ ਜੋ ਵੀ ਮਰਜ਼ੀ ਆ, ਉਹ ਗੈਰ ਬਰਾਦਰੀ ਆ, ਰਿਸ਼ਤੇਦਾਰੀ ਵੀ ਕੋਈ ਇਹ ਨਹੀਂ, ਜੀ। ਫਿਰ ਵੀ ਉਹਦੇ ਬਾਵਜੂਦ ਵੀ ਉਹ ਨਾ ਮਤਲਬ ਕਰਦੇ ਆ, ਬੜੀ ਉਣਸ ਦੇਖੋ ਕਰਦੇ ਜੀ ਆ। ਸਾਡੇ ਕਬੱਡੀ ਖੇਡਦੀ ਆ, ਕਬੱਡੀ ਖੇਡਦੇ ਤੇ ਉਹਦੇ ਵਿੱਚ ਹੁਣ ਸੁਣੀਏ ਇੰਡੀਆ ਵਾਲੇ ਕਹਿੰਦੇ ਵੀ ਸਾਡਾ ਪਾਕਿਸਤਾਨ ਅਸੀਂ ਇੱਕ ਵਾਂ, ਸਾਡਾ ਹਾਂ। ਪੰਜਾਬ ਇੱਕ ਵਾਂ, ਹਾਂ। ਅਸੀਂ ਇੱਕ ਦੂਜੇ ਭਰਾ ਹਾਂ। ਹਾਂ, ਦੁੱਖਾਂ ਦੇ ਸਾਂਝੀ ਅਸੀਂ। ਹਾਂ। ਹੈ ਵੀ ਇਦਾਂ ਹੀ ਹੈ ਵੀ ਏਦਾਂ ਹੀ। ਹੈ ਵੀ ਇਸੇ ਤਰ੍ਹਾਂ ਸੀ ਉਹਨਾਂ ਦੀ। ਹਾਂ। ਉਹ ਤਾਂ ਹੁਣ ਗੱਲ ਖਰਾਬ ਹੋਣ ਨਾ ਤਾਂ ਫਿਰ ਉਹ ਹੁਣ ਤਾਂ ਫੇਕ ਤੇ ਗੱਲ ਚੱਪਣ ਫਿਰਦੇ ਆ। ਅਸਲ ਨਾਲ ਮੀਡੀਆ ਨੇ ਕੁਝ ਕੰਮ ਖਰਾਬ ਕੀਤਾ ਆ, ਮੀਡੀਆ ਦਾ ਸਾਰਾ ਮਸਲਾ ਹੈ। ਲੇਕਿਨ ਇਹ ਹੁਣ ਗੱਲਾਂ ਬਾਤਾਂ ਹੁੰਦੀਆਂ ਸਾਡੀਆਂ, ਹਾਂ। ਉਹ ਗੱਲ ਹੈ ਨਹੀਂ ਜਿਹੜੀ ਸਾਨੂੰ ਸੁਣਾਈ ਜਾਂਦੀ ਹੈ ਨਾ, ਸੁਣਾਈ ਜਾਂਦੀ ਉਹ ਉਹ ਗੱਲ ਨਹੀਂ ਹੈਗੀ। ਉਹ ਨਹੀਂ। ਉਹ ਮੁਹੱਬਤ ਕਰਦੇ ਆ ਲੋਕ। ਹੁਣ ਦੂਰ ਗਿਆ ਜਿੱਦਾਂ ਕਿ ਪਿਆਰ ਸੋਹਣੇ ਲੱਗਦੇ ਆ। ਹਾਂ। ਇੱਥੇ ਕੋਈ ਸਿੱਖ ਆ ਜਾਂਦਾ ਸਾਡੇ ਹਾਂ। ਕੋਲ। ਸੁਲੇਮਾਨ ਦੇ ਵੀ ਆਇਆ ਸੀ। ਆਇਆ ਸੀਗਾ। ਸਾਡੀ ਸਾਰਾ ਪਿੰਡ ਉਹਦੇ ਮਗਰ ਭੱਜੇ ਜਾਂਦੇ ਦੇਖਣ ਵਾਸਤੇ। ਦੇਖਣ ਲਈ ਇੱਥੇ ਯੂਸਫ ਦੇ ਵੀ ਆਇਆ ਸੀ ਡਾਕਟਰਾਂ ਦੇ। ਇੰਗਲੈਂਡ ਚੋਂ। ਹਾਂ ਉਹਨੂੰ ਵੀ ਦੇਖਣ ਜਾਂਦੇ। ਸਾਨੂੰ ਇੰਨੀ ਹੋਣ ਸਿਆ ਹਾਂ। ਇਸ ਬਰਾਦਰੀ ਨੂੰ। ਹਾਂ। ਉਹ ਅਸੀਂ ਇਕੱਠੇ ਚ ਰਹੇ ਆ। ਸਾਡਾ ਇੱਕ ਮੁਲਕ ਇੱਕ ਘਰ, ਹਰ ਚੀਜ਼ ਸਾਡੀ ਸਾਂਝੀ ਸੀ। ਸਾਂਝੀ ਸੀ। ਤੇ ਅਸੀਂ ਖੁਸ਼ ਹੋ ਕੇ ਮਿਲਦੇ। ਉਹ ਤਾਂ ਜੋ ਹੋਣਾ ਸੀ ਹੋ ਗਿਆ। ਉਹ ਤਾਂ ਹੋ ਗਿਆ ਸੀ। ਉਹਦਾ ਅੱਲਾ ਦੇ ਕੰਮ ਹੈ ਜੋ ਹੋਣਾ। ਚਲੋ ਜੀ, ਨਹੀਂ ਮਤਲਬ ਮੇਰੀ ਗੱਲ ਦਾ ਜਵਾਬ ਨਹੀਂ ਤੁਸੀਂ ਦਿੱਤਾ ਵੀ ਅਗਰ ਤੁਹਾਡਾ ਮੌਕਾ ਲੱਗੇ ਤੁਹਾਡਾ ਫਿਰ ਜਾਓਗੇ ਤੁਸੀਂ? ਮੈਂ ਹੁਣ ਕਮਜ਼ੋਰ ਬਹੁਤ ਹੋ ਗਿਆ। ਹਾਂ। ਮੈਂ ਹੁਣ ਸਿਆਣਾ ਹੋ ਗਿਆ। ਹਾਂ ਮੈਂ ਹੁਣ ਤਾਂ ਘਰੋਂ ਬਾਹਰ ਨਹੀਂ ਨਿਕਲ ਸਕਦਾ। ਮੈਂ ਉੱਥੇ ਕੀ ਜਾਣਾ। ਸਹੀ। ਹਾਂ ਹੁਣ ਮੈਂ ਦਿਲ ਤਾਂ ਕਰਦਾ ਹੋਣਾ। ਦਿਲ ਤਾਂ ਕਰਦਾ। ਹੂੰ। ਮੈਨੂੰ ਉਹ ਆਪਣਾ ਘਰ ਜਾਂ ਬਾਜ਼ਾਰ ਜਾਂ ਮਸਜਿਦ ਜੋ ਕੋਈ ਹਰ ਚੀਜ਼ ਆਪਣੇ ਸਾਹਮਣੇ ਹੈ ਸਾਹਮਣੇ ਤੇ ਜਾ ਸਾਡਾ ਉਹ ਉੱਥੇ ਜਾ ਕੇ ਤੁਸੀਂ ਜੋ ਮਸਜਿਦ ਤੋਂ ਮੈਨੂੰ ਉੱਥੇ ਪੜ੍ਹਨਾ ਛੱਡ ਨਾ, ਦੇਵੇ ਜਾ ਕੇ ਤਾਂ ਮੈਂ ਫਟ ਪਛਾਣੂਗਾ। ਤੁਸੀਂ ਸਾਰਾ ਨਕਸ਼ਾ ਦੇਣ ਚ ਆ ਜਾਣਾ ਵੀ ਇੱਧਰ ਕਿਹੜੀ ਸ਼ਹਿਰ ਸੀ, ਕਿਹਦਾ ਘਰ ਕਿੱਧਰ ਸੀ, ਕਿਹੜਾ ਘਰ ਸਾਰਾ ਕਿੱਧਰ ਪਤਾ ਸੀ। ਹਾਂ। ਮੈਂ ਦੇਖ ਕੇ ਹੁਣ ਤੇ ਮੈਨੂੰ ਕੱਢੇ ਕੱਢੇ ਘਰ ਦਾ ਪਤਾ। ਹੂੰ। ਐਸ ਗਲੀ ਫਲਾਣੇ ਘਰ, ਐਸ ਗਲੀ ਫਲਾਣੇ ਘਰ। ਪਿੰਡ ਦੇ ਕੋਈ ਚੰਦ ਜਿਹੜੇ ਬੰਦੇ ਸੀ ਕਰਤਾ ਧਰਤਾ ਸਿਆਣੇ ਬੰਦੇ, ਹਾਂ, ਸਿਆਣੇ। ਉਹਨਾਂ ਦੇ ਨਾਂ ਦੱਸੋ ਕੀ ਕੀ ਸੀ? ਉਹ ਇੱਕ ਤਾਂ ਰਹਿਮਤ ਸੀ, ਇੱਕ ਰਹਿਮਤ। ਬੜਾ ਰਹਿਮਤ ਸੀ, ਇੱਕ ਛੋਟਾ ਰਹਿਮਤ ਸੀ, ਛੋਟਾ ਰਹਿਮਤ ਸੀ, ਇੱਕ ਰਹਿਮਤ ਅਲੀ ਇੱਕ ਰਹਿਮਤ ਅਲੀ। ਤੇ ਬਾਕੀ ਮੈਨੂੰ ਹੁਣ ਨਾਮ ਬਜ਼ੁਰਗ ਸਾਰੇ ਮਰ ਗਏ ਵਿਚਾਰੇ। ਸਾਰੇ ਰਹਿਮਤ 5-7 ਕੁ ਬੰਦੇ ਹੁੰਦੇ ਸੀ। ਅੱਛਾ। ਇੱਕ ਮੌਸਾ ਸਾਡਾ ਉਮਰਦੀਨ ਹੁੰਦਾ ਸੀ। ਹਾਂ। ਇੱਕ ਤਾਇਆ ਫਰੋਜ਼ ਹੁੰਦਾ ਸੀ। ਉਹ 75 ਵਾਲੇ। ਨਹੀਂ ਨਹੀਂ, ਹਾਂ। ਜਿਹਦੇ ਦਾ ਉਹਨਾਂ ਬਾਪ, ਅੱਛਾ ਅੱਛਾ। ਇਹਨਾਂ ਦਾ ਬਾਪ। ਇਹ ਹਾਂ। ਸਿਆਣੇ ਸਿਆਣੇ ਸੀਗੇ। ਸਿਆਣੇ ਬੰਦੇ ਸੀ। ਉਹਨਾਂ ਦਾ ਜੋ ਕਰਨਾ ਪਿੰਡ ਵਿੱਚ ਉਹੀ ਕਰਨਾ। ਹੂੰ। ਉਹੀ ਕਰਨਾ, ਹੋਰ ਸਾਡੇ ਕੋਈ ਨਹੀਂ ਸੀ ਕਰਨਾ। ਠੀਕ। ਹਾਂ। ਰਿਸ਼ਤੇਦਾਰੀਆਂ ਤਾਂ ਫਿਰ ਉਦੋਂ ਇੱਥੇ ਲਾਗੇ ਲਾਗੇ ਪਿੰਡਾਂ 'ਚ ਹੀ ਕਰਦੇ ਹੋਣੇ ਆ। ਲਾਗੇ ਪਿੰਡਾਂ 'ਚ ਕਈਆਂ ਦੀ ਦੂਰ ਵੀ ਹੋ ਜਾਂਦੀ ਸੀ। ਜੇ ਕੋਈ ਰਿਸ਼ਤੇਦਾਰੀ ਦੂਰ ਹੋ ਗਈ ਲਾਰ ਨਾਲ ਜਾਣਾ ਪੈਂਦਾ ਫਿਰ ਉੱਥੇ। ਹਾਂ ਤੇ ਜੇ ਨਹੀਂ ਤਾਂ ਨੇੜੇ ਨੇੜੇ ਕਰ ਦਿੰਦੇ। ਨੇੜੇ ਨੇੜੇ। ਨੇੜੇ ਉਦੋਂ ਤਾਂ ਬਰਾਤਾਂ ਵੀ ਕਹਿੰਦੇ 8-8 ਦਿਨ ਰਹਿ ਕੇ ਜਾਂਦੀਆਂ ਹੁੰਦੀਆਂ ਸੀ। ਬਰਾਤਾਂ ਹੀ ਛੱਡਦੇ ਨਾ ਸੋ ਭੁੰਨੇ ਸੌਂਦੇ ਸੀ। ਹਾਂ। ਮੰਜਾ ਦੇ ਨਹੀਂ ਦਿੰਦੇ, ਅੱਛਾ। ਕੋਠੇ ਚਾੜਦੇ ਨੇ, ਪਰਾਲੀ ਸੁੱਟ ਦੇਣੀ। ਉੱਤੇ ਉਹ ਕੱਪੜਾ ਵਿਛਾ ਦੇਣਾ ਹਾਂ। ਤੇ ਸਿਰ ਰੱਖਣਾ, ਬਲੇਡ ਤੇ ਸਰਾਣਾ ਉਹ ਬਣਾਇਆ। ਸਰਾਣਾ ਵੀ ਨਹੀਂ ਮਿਲਦਾ ਸੀ। ਨਾ ਸਰਾਣਾ ਉਹ ਬਣ ਜਾਣਾ ਬਨੇਰਾ। ਬਨੇਰਾ ਬਣ ਜਾਣਾ ਉਹ ਬਣ ਜਾਣਾ ਭਾਵੇਂ 3 ਦਿਨ ਰੱਖੇ ਨੰਗੀ ਕੰਜੀਆਂ ਨੱਚੀ ਜਾਣੀਆਂ, ਨਕਲਾਂ ਹੋਈ ਜਾਣੀਆਂ, ਪੈਸੇ ਦੇਈ ਜਾਣੇ। ਜਿਹੜਾ ਇੱਥੇ ਜ਼ੋਰ ਲੱਗਦਾ ਸੀ। ਇਹ ਗੁੱਜਰ ਦਾ ਹਾਂ। 3 ਦਿਨ ਰਹਿੰਦੇ ਬਰਾਤਾਂ। ਪਰ ਹੁਣ ਤਾਂ ਇੱਕ ਦਿਨ 'ਚ ਫਾਰਗ ਸਭ ਕੁਝ ਹੋ ਜਾਂਦਾ। ਹਾਂ ਜੀ, ਬਰਾਤੀ ਇਹ ਤਾਂ ਚੌਲ ਖਾ ਕੇ ਨਿਕਲ ਜਾਂਦੇ ਆ। ਹਾਂ, ਉਹ ਜਿਹਨੇ ਚੌਲ ਖਾਣੇ ਨਿਕਾਹ ਦਾ ਕਰਨਾ, ਚੌਲ ਖਾਣੇ ਨਿਕਲ ਜਾਂ ਬਾਕੀ ਨਿਕਲ ਫਰਮਾਂ ਨੂੰ ਜਾਂਦਾ। ਖਾਓ। ਹਾਂ, ਸਹੀ ਗੱਲ। ਹੁਣ ਨਹੀਂ ਕੋਈ ਬਾਤ ਹੋਣੀ।
ਚਲੋ ਜੀ, ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ, ਤੁਸੀਂ ਸਾਨੂੰ ਬੜੀਆਂ ਮੁਫੀਦ ਗੱਲਾਂ ਦੱਸੀਆਂ। ਤੇ ਮਿਹਰਬਾਨੀ। ਤੁਸੀਂ ਕੋਈ ਆਪਣਾ ਕੋਈ ਮੈਸੇਜ ਪੈਗਾਮ ਦੇਣਾ ਚਾਹੋ ਉਹਨਾਂ ਲੋਕਾਂ ਲਈ? ਮਤਲਬ ਸਾਡਾ ਇਹੀ ਆ ਵੀ ਅਸੀਂ ਭਾਈ ਦੁਆ ਹੈ ਸਾਡੀ, ਤੁਹਾਨੂੰ ਅੱਲਾ ਖੁਸ਼ ਰੱਖੇ ਤੇ ਤੁਸੀਂ ਸਾਡੇ ਹੱਕ 'ਚ ਦੁਆ ਕਰਿਆ ਕਰੋ। ਹਾਂਜੀ। ਅੱਲਾ ਖੁਸ਼ ਰੱਖੇ ਤੁਹਾਨੂੰ। ਅੱਲਾ ਖੁਸ਼ ਰੱਖੇ ਹਾਂ, ਜੀ, ਬਸ ਬੜੀ ਜੀ। ਗੱਲ ਹੈ ਜੀ, ਬੜੀ।